ਕਲੋਨੀਅਲ ਬਸਤੀਵਾਦੀਆਂ ਨੇ ਆਪਣੀ ਸਹੂਲਤ ਦੇ ਲਈ ਕਿਤੇ ਇੱਧਰ ਦੀ ਖਿੱਚ ਦਿੱਤੀ, ਕਿਤੇ ਇੱਧਰ। ਈਵਨ ਆ ਮਿਡਲ ਈਸਟ ਜੋ ਕੁਛ ਅਸੀਂ ਗਜ਼ਾ ਜਾਂ ਫਲਸਤੀਨ ਜਾਂ ਇਸ ਹਵਾਲੇ ਨਾਲ ਦੇਖਦੇ ਹਾਂ, 600-700 ਸਾਲ ਇਹ ਏਰੀਆ ਆਟੋਮੈਨ ਅੰਪਾਇਰ ਦੇ ਥੱਲੇ ਸੀ। ਲੇਕਿਨ ਪਹਿਲੀ ਸੰਸਾਰ ਜੰਗ ਤੋਂ ਬਾਅਦ ਕਿਵੇਂ ਵਿਦ ਦਾ ਨੌਚ ਆਫ ਦਾ ਪੈਨ ਇਹ ਸਾਰੇ ਜਿਹੜੇ ਮੁਲਕ ਨੇ ਕਿਵੇਂ ਆਪਣੀ ਸਹੂਲਤ ਲਈ ਕ੍ਰੀਏਟ ਕੀਤੇ। ਔਰ ਇਹਨਾਂ 80 ਸਾਲਾਂ ਦੇ ਵਿੱਚ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਪੀਰੀਅਡ 'ਚ ਦੇਖੀਏ ਕਿਵੇਂ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ। ਚਾਈਨੀਜ਼ ਅੱਜ ਵੀ ਉੱਥੇ ਕ੍ਰਿਸਚੀਅਨਸ ਨੂੰ ਵੜਨ ਨਹੀਂ ਦਿੰਦੇ, ਜਾਂ ਉਹਨਾਂ ਦੇ ਮਿਸ਼ਨਸ ਜਾਂ ਪ੍ਰਚਾਰ ਨਹੀਂ ਕਰਨ ਦਿੰਦੇ, ਜਾਂ ਹੋਰ ਉਹਨਾਂ ਦੀਆਂ ਪਾਬੰਦੀਆਂ ਨੇ ਕਿ ਇਹਨਾਂ ਨੇ ਕਿਵੇਂ ਉਸ ਕਲੋਨੀਅਲ ਪੀਰੀਅਡ ਦੇ ਵਿੱਚ ਕਿਵੇਂ ਚੀਨ ਨੂੰ ਨਸ਼ਿਆਂ ਦੇ ਵਿੱਚ ਧੱਕਿਆ, ਓਪੀਅਮ ਕਿਵੇਂ ਟਨਾਂ ਦੇ ਟਨ ਉੱਥੇ ਜਿਹੜੀ ਹੈ ਵੇਚੀ, ਪੈਸਾ ਬਣਾਇਆ। ਤੇ ਜੇ ਉਹਨਾਂ ਦੇ ਐਂਪਰਰ ਨੇ ਰੋਕਿਆ ਤਾਂ ਇਹਨਾਂ ਨੇ 2 ਵਾਰਸ ਚਾਈਨਾ ਦੇ ਉੱਤੇ ਭਰਪਾ ਕੀਤੀਆਂ। ਜਿਹਨੇ ਭਾਰਤ ਪਾਕਿਸਤਾਨ ਬਾਰਡਰ ਡਰਾ ਕੀਤਾ, ਰੈੱਡ ਕਲਿਫ, ਉਹ ਕਦੇ ਵੀ ਪਹਿਲਾਂ ਭਾਰਤ ਨਹੀਂ ਸੀ ਆਇਆ। ਉਹਨੂੰ ਕੋਈ ਸਮਝ ਨਹੀਂ ਸੀ ਕਿ ਲੋਕਾਂ ਦੀ ਬੋਲੀ, ਇਲਾਕੇ, ਕਬੀਲੇ, ਧਾਰਮਿਕ ਥਾਵਾਂ, ਦੂਸਰੀ ਤੀਸਰੇ ਦੀ ਕੀ ਅਹਿਮੀਅਤ ਹੈ। ਉਹਦੇ ਸਾਹਮਣੇ ਉਹਨੇ 1941 ਦੀ ਜਿਹੜੀ ਮਰਦਮਸ਼ੁਮਾਰੀ ਸੀ ਉਹ ਸਾਹਮਣੇ ਕੱਢ ਲਈ ਤੇ ਲੀਕ ਕੋਈ ਇਧਰੋਂ ਵਾਹ ਦਿੱਤੀ, ਕੋਈ ਇਧਰੋਂ ਵਾਹ ਦਿੱਤੀ, ਔਰ ਮੁੜ ਕੇ ਉਹ ਕਦੇ ਭਾਰਤ ਵੜਿਆ ਵੀ ਨਹੀਂ। ਇੰਨੇ ਵੱਡੇ ਪੈਮਾਨੇ ਤੇ ਜਿਹੜਾ ਖੂਨ ਖਰਾਬਾ ਹੋਇਆ, 1 ਮਿਲੀਅਨ ਤੋਂ 2 ਮਿਲੀਅਨ ਤੱਕ ਲੋਕ ਮਾਰੇ ਗਏ, ਹਿੰਦੂ, ਸਿੱਖ, ਮੁਸਲਮਾਨ, ਹਰ ਇੱਕ ਦਾ ਜਿਹੜੀ ਇੱਕ ਸਿਵਲ ਵਾਰ ਹੋਈ। ਕਰੋੜ ਤੋਂ ਜ਼ਿਆਦਾ ਜਿਹੜੇ ਨੇ ਉਹ ਘਰੋਂ ਬੇਘਰ ਹੋਏ। ਲੇਕਿਨ ਉਸ ਦਾ ਦੋਸ਼ੀ ਕੌਣ ਹੈ? ਇੱਕ ਵੀ ਗੋਰੇ ਦੇ ਕਿਸੇ ਨੇ ਚਪੇੜ ਨਹੀਂ ਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹ। ਤੁਹਾਡੀ ਹੋਸਟ ਨੀਲਮ ਖੁਰਦ, ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ੂਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ, ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 1 ਜਨਵਰੀ 2026 19 ਪੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ UK ਤੋਂ ਸਰਦਾਰ ਹਰਜਿੰਦਰ ਸਿੰਘ ਸੰਧੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸਰਦਾਰ ਹਰਜਿੰਦਰ ਸਿੰਘ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਔਰ ਪਹਿਲਾ ਦਿਨ ਹੈ ਔਰ 1 ਜਨਵਰੀ ਹੈ। ਸੋ ਅਸੀਂ ਇਸ ਸਾਲ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਨਵੇਂ ਸਾਲ ਦੀਆਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਨਵਾਂ ਸਾਲ ਹੈ ਖੇੜੀਏ ਤੇ ਖੁਸ਼ੀਆਂ ਤੁਹਾਡੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਸਾਰਿਆਂ ਦੇ ਲੈ ਕੇ ਆਵੇ। ਸੋ ਜਿਸ ਤਰ੍ਹਾਂ ਕਿ ਆਪਣੇ ਕੌਮੀ ਘਰ, ਸਿੱਖ ਕੌਮ ਦੇ ਕੌਮੀ ਘਰ ਖਾਲਸਾ ਦੀ ਜਿਹੜੀ ਪ੍ਰਾਪਤੀ ਜਲਦ ਤੋਂ ਜਲਦ ਹੋਵੇ ਔਰ ਜਿਸ ਤਰ੍ਹਾਂ ਕਿ ਆਪਾਂ ਨਵੇਂ ਸਾਲ ਦੀਆਂ ਵਧਾਈਆਂ ਵੀ ਦੇ ਰਹੇ ਹਾਂ ਔਰ ਉੱਥੇ ਆਪਾਂ ਜਿਸ ਤਰ੍ਹਾਂ ਕਿ ਅੱਜ 1 ਜਨਵਰੀ ਦਾ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਸ਼ਹੀਦੀ ਦਿਨ ਹੈ ਔਰ 1 ਜਨਵਰੀ 1993 ਨੂੰ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਤਸੀਹੇ ਦੇ ਕੇ ਜਿਹੜਾ ਸ਼ਹੀਦ ਕੀਤਾ ਗਿਆ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਵੇਗਾ ਔਰ ਜਿਸ ਤਰ੍ਹਾਂ ਕਿ ਸਿੱਖ ਕੌਮ ਨੂੰ ਆਪਣਾ ਜਿਸ ਤਰ੍ਹਾਂ ਉਹਨਾਂ ਦਾ ਆਪਣਾ ਨਵਾਂ ਸਾਲ ਜਿਹੜਾ ਦੇਸੀ ਮਹੀਨੇ ਦਾ ਚੇਤ ਮਹੀਨੇ ਵਿੱਚ ਜਿਹੜੀ ਹੈ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਔਰ ਸਿੱਖ ਕੈਲੰਡਰ ਅਨੁਸਾਰ ਔਰ
ਜਿਸ ਤਰ੍ਹਾਂ ਕਿ ਜਿਨ੍ਹਾਂ ਗੋਰਿਆਂ ਦਾ ਆਪਾਂ ਕੈਲੰਡਰ ਦੁਨੀਆ ਜਿਹੜੀ ਹੈ ਫੋਲੋ ਕਰ ਰਹੀ ਹੈ, ਔਰ ਅਸਲ ਵਿੱਚ ਜਿਹੜਾ ਇਹਨਾਂ ਯੂਰਪੀਅਨ ਬਸਤੀਵਾਦੀਆਂ ਨੇ ਹੀ ਦੁਨੀਆ ਵਿੱਚ ਜਿਹੜੇ ਬਾਰਡਰ ਜਿਹੜੇ ਨੇ ਉਹ ਡਰਾ ਕੀਤੇ ਨੇ, ਉਹ ਖੂਨ ਖਰਾਬੇ ਦਾ ਜਿਹੜੇ ਉਹ ਕਾਰਨ ਬਣੇ ਨੇ। ਔਰ ਇਸ ਸੰਬੰਧੀ BBC ਦੇ ਬਲੌਗਰ ਮੁਹੰਮਦ ਹਨੀਫ ਨੇ ਠੀਕ ਕਿਹਾ ਹੈ ਕਿ ਸਾਡੇ ਕੈਲੰਡਰ ਅੱਜ ਵੀ ਗੋਰਿਆਂ ਦਾ ਚੱਲਦਾ ਹੈ, ਔਰ ਬਾਰਡਰ ਦੇ ਨਾਂ ਤੇ ਜੋ ਖੂਨੀ ਜਿਹੜੀਆਂ ਲਕੀਰਾਂ ਨੇ ਉਹਨਾਂ ਖਿੱਚੀਆਂ ਉਹ ਵੀ ਕਾਇਮ ਨੇ, ਔਰ ਬਲਕਿ ਹੋਰ ਜਿਹੜਾ ਖੂਨ ਹੈ ਉਹ ਡੋਲ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਵੀ ਆਪਣੇ ਸਾਰੇ ਹੀ ਵਿਊਅਰਸ ਨੂੰ ਵੈਲ ਵਿਸ਼ੇਸ ਦਿੰਦੇ ਹਾਂ। ਕੱਲ੍ਹ ਵੀ ਨਿਊ ਈਅਰ ਈਵ ਦੇ ਉੱਤੇ ਜਿਹੜੇ ਸਾਡੇ ਸਾਰੇ ਟੌਪਿਕ ਜਿੱਥੇ 2025 ਦੀਆਂ ਘਟਨਾਵਾਂ ਨਾਲ ਸੰਬੰਧਿਤ ਸਨ, ਉੱਥੇ ਇਸ ਪਾਸੇ ਵੱਲ ਵੀ ਜਿਹੜਾ ਹੈ ਉਹ ਵਿਚਾਰ ਚਰਚਾ ਹੋਈ ਸੀ ਕਿ ਕਿਵੇਂ ਜਿਨ੍ਹਾਂ ਦੇ ਰਾਜ ਭਾਗ ਹੁੰਦੇ ਨੇ ਉਹਨਾਂ ਦੇ ਸਿੱਕੇ ਚੱਲਦੇ ਨੇ, ਉਹਨਾਂ ਦੇ ਝੰਡੇ ਝੂਲਦੇ ਨੇ, ਉਹਨਾਂ ਦੇ ਕੈਲੰਡਰ ਲਾਗੂ ਹੁੰਦੇ ਨੇ। ਬਿਲਕੁਲ। ਜਦੋਂ ਅਸੀਂ ਛੋਟੇ ਜਿਹੇ ਵਕਫੇ ਦੇ ਵਿੱਚ ਆਏ ਸਿੱਖ ਰਾਜ, ਜਿਹਨੂੰ ਸਿੱਖ ਐਮਪਾਇਰ ਕਰਕੇ ਜਿਹੜਾ ਐਡਰੈਸ ਕੀਤਾ ਜਾਂਦਾ ਹੈ, ਕਿਉਂਕਿ ਬਹੁਤ ਵੱਡਾ 2.5 ਲੱਖ ਸਕੁਅਰ ਮਾਈਲ ਤੋਂ ਵੱਡਾ ਇਲਾਕਾ, ਔਰ ਜਿਹਦੇ 'ਚ ਇੱਕ ਪੀਸ ਔਰ ਪ੍ਰੋਸਪੈਰਿਟੀ, ਜਿੱਥੇ ਸਜ਼ਾਏ ਮੌਤ ਤੱਕ ਨਹੀਂ ਸੀ। ਜਿਹੜਾ ਸਿੱਖ ਰਾਜ ਦਾ ਨਾਨਕਸ਼ਾਹੀ ਸਿੱਕਾ ਉਸ ਵੇਲੇ ਦੀ ਜਿਹੜੀ ਬ੍ਰਿਟਿਸ਼ ਕਰੰਸੀ ਸੀ ਉਹਦੇ ਨਾਲੋਂ 12 ਗੁਣਾ ਜ਼ਿਆਦਾ ਮਜ਼ਬੂਤ ਸੀ। ਡੈਥ ਸੈਂਟੈਂਸ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ, ਕੋਈ ਜੇਲ੍ਹਾਂ ਤੱਕ ਨਹੀਂ ਸਨ। ਔਰ ਇੰਨੇ ਵੱਡੇ ਐਮਪਾਇਰ ਦੇ ਵਿੱਚ ਸਾਰੀਆਂ ਹੀ ਕੌਮਾਂ ਦੇ ਲੋਕ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਕਿਉਂਕਿ 50 ਤੋਂ ਜ਼ਿਆਦਾ ਜਿਹੜੇ ਜਰਨੈਲ ਔਰ ਬਾਕੀ ਐਕਸਪਰਟ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਯੂਰਪ ਔਰ ਅਮਰੀਕਾ ਤੱਕ ਦੇ ਸੀ, ਉਹ ਸਾਰੇ ਈਸਾਈ ਸਨ। ਉਹ ਸਾਰੇ ਹੀ ਬੜੇ ਪੀਸਫੁਲੀ ਆਪੋ ਆਪਣੇ ਅਕੀਦੇ ਮੁਤਾਬਕ ਆਪਣੀ ਜ਼ਿੰਦਗੀ ਵੀ ਜਿਉਂਦੇ ਸਨ। ਅਤੇ ਅੱਜ ਵੀ ਜਦੋਂ ਤੁਸੀਂ ਛੋਟੀਆਂ ਇੱਟਾਂ ਦੀਆਂ ਪੁਰਾਣੀਆਂ ਹਵੇਲੀਆਂ ਦੇਖਦੇ ਹੋ ਜਾਂ ਦੂਜੇ, ਤੇ ਆਪ ਮੁਹਾਰੇ ਕਹਿਣਗੇ ਜੀ ਇਹ ਨਾਨਕਸ਼ਾਹੀ ਇੱਟਾਂ ਦੀ ਬਣੀ ਹੋਈ ਹੈ। ਹੁਣ ਇੱਟਾਂ ਵੀ ਜਿਹੜੀਆਂ ਨੇ ਉਹ ਰਾਜ ਭਾਗ ਨਾਲ ਜੁੜੀਆਂ ਹੁੰਦੀਆਂ ਨੇ, ਸਿੱਕਾ ਤਾਂ ਹੈ ਹੀ ਹੈ ਸੀ, ਔਰ ਇਹ ਰਾਜ ਭਾਗ ਦਾ ਆਪਣਾ ਕਮਾਲ ਹੁੰਦਾ ਹੈ। ਬਿਲਕੁਲ। ਹੁਣ ਜਦੋਂ ਅਸੀਂ 2026 ਦੀ ਗੱਲ ਕਰ ਰਹੇ ਹਾਂ, ਔਰ ਪੋਜ਼ੀਟਿਵ ਨੋਟ ਦੇ ਨਾਲ ਹੀ ਅਸੀਂ ਸ਼ੁਰੂ ਕਰਨਾ ਚਾਹੁੰਦੇ ਹਾਂ। ਮੇਰੀਆਂ ਨਜ਼ਰਾਂ 'ਚੋਂ ਮੁਹੰਮਦ ਹਨੀਫ ਜਿਹੜੇ BBC ਦੇ ਬਲੌਗਰ ਨੇ, ਬੜੀ ਠੇਠ ਪੰਜਾਬੀ ਦੇ ਵਿੱਚ ਉਹਨਾਂ ਦਾ ਜਿਹੜਾ ਆਡੀਓ ਵੀ ਹੁੰਦਾ ਹੈ ਔਰ ਉਸ ਦੀ ਸਕ੍ਰਿਪਟ ਵੀ ਹੁੰਦੀ ਹੈ ਉਹਨਾਂ ਦੇ ਬਲੌਗ ਦੀ, ਤੇ ਉਹਨਾਂ ਨੇ ਇਸ ਵੱਲ ਇਸ਼ਾਰਾ ਕੀਤਾ, ਕਿਉਂਕਿ ਜਦੋਂ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਨਾਨਕਸ਼ਾਹੀ ਕੈਲੰਡਰ ਉਸ ਧਰਤੀ ਦੇ, ਪੰਜਾਬ ਦੀ ਧਰਤੀ ਦੇ 6 ਮੌਸਮਾਂ 6 ਰੁੱਤਾਂ ਦੇ ਮੁਤਾਬਕ, ਔਰ ਗੁਰੂ ਸਾਹਿਬਾਨ ਨੇ 12ਵਾਂ ਤੁਖਾਰੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ, 12 ਮਹੀਨਿਆਂ ਦਾ ਜ਼ਿਕਰ, ਔਰ ਇਸੇ ਤਰ੍ਹਾਂ ਜਿਹੜਾ 12ਵਾਂ ਮਾਝ ਗੁਰੂ ਅਰਜਨ ਸਾਹਿਬ ਨੇ ਬਿਆਨਿਆ। ਔਰ ਈਵਨ ਉਹਨਾਂ ਦੇ ਆਪਣੇ ਮੁਹੰਮਦ ਹਨੀਫ ਦੇ ਬਲੌਗ ਤੋਂ ਮੈਨੂੰ ਪਤਾ ਲੱਗਾ ਕਿ ਵੀ ਈਵਨ ਬਾਬਾ ਫਰੀਦ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ 'ਚ ਤਾਂ ਨਹੀਂ ਹੈ, ਪਰ ਉਹਨਾਂ ਦੇ ਵੀ ਉਹਨਾਂ ਨੇ ਕੋਟ ਕੀਤਾ, ਜਿਹਦਾ ਅਸੀਂ ਜ਼ਿਕਰ ਕਰਾਂਗੇ ਕਿ ਉਹਨਾਂ ਨੇ ਕਿਵੇਂ ਜਿਹੜਾ ਜਿਨ੍ਹਾਂ ਦੇ ਕੈਲੰਡਰ ਵੀ ਅੱਜ ਅਸੀਂ ਮੰਨ ਰਹੇ ਹਾਂ, ਔਰ ਉਹਨਾਂ ਵੱਲੋਂ ਹੀ ਜਿਹੜਾ ਦੁਨੀਆ ਦੇ ਵਿੱਚ ਜਦੋਂ ਅਸੀਂ ਹਰ ਥਾਂ ਕੋਈ ਤਬਾਹੀ ਹੋ ਰਹੀ ਹੈ, ਕਿਤੇ ਸਿਵਲ ਵਾਰ ਚੱਲ ਰਹੀ ਹੈ, ਕਿਤੇ ਕੋਈ ਇਲਾਕਾ ਕਿਸੇ ਨਾਲੋਂ ਟੁੱਟ ਰਿਹਾ ਹੈ, ਔਰ ਇਸ ਨੂੰ ਜਦੋਂ ਅਸੀਂ ਕਲੋਨੀਅਲ ਮੈਪ ਮੇਕਿੰਗ ਮਿਸਚਿਫ ਕਹਿੰਦੇ, ਕਲੋਨੀਅਲ ਬਸਤੀਵਾਦੀਆਂ ਨੇ ਆਪਣੀ ਸਹੂਲਤ ਦੇ ਲਈ ਕਿਤੇ ਇੱਧਰ ਦੀ ਖਿੱਚ ਦਿੱਤੀ, ਕਿਤੇ ਇੱਧਰ। ਈਵਨ ਆ ਮਿਡਲ ਈਸਟ ਜੋ ਕੁਛ ਅਸੀਂ ਗਜ਼ਾ ਜਾਂ ਫਲਸਤੀਨ ਜਾਂ ਇਸ ਹਵਾਲੇ ਨਾਲ ਦੇਖਦੇ ਹਾਂ, 600-700 ਸਾਲ ਇਹ ਏਰੀਆ ਆਟੋਮੈਨ ਅੰਪਾਇਰ ਦੇ ਥੱਲੇ ਸੀ। ਲੇਕਿਨ ਪਹਿਲੀ ਸੰਸਾਰ ਜੰਗ ਤੋਂ ਬਾਅਦ ਜਦੋਂ ਕਿ ਇਹ ਇਲਾਕੇ ਉਹਨਾਂ ਦੇ ਹੱਥੋਂ ਨਿਕਲ ਗਏ ਆਟੋਮੈਨ ਅੰਪਾਇਰ ਦੇ, ਔਰ ਕਿਵੇਂ ਵਿਦ ਦਾ ਨੌਚ ਆਫ ਦਾ ਪੈਨ ਇਹ ਸਾਰੇ ਜਿਹੜੇ ਮੁਲਕ ਨੇ ਇਹ ਆਪੋ ਆਪਣੀ, ਕਿਉਂਕਿ ਉਦੋਂ ਤੱਕ ਤੇਲ ਨਿਕਲ ਚੁੱਕਾ ਸੀ, ਔਰ ਕਿਵੇਂ ਆਪਣੀ ਸਹੂਲਤ ਲਈ ਕ੍ਰੀਏਟ ਕੀਤੇ। ਔਰ ਇਹਨਾਂ 80 ਸਾਲਾਂ ਦੇ ਵਿੱਚ ਜੇ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਪੀਰੀਅਡ 'ਚ ਦੇਖੀਏ ਕਿਵੇਂ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਹ ਗੱਲ ਕਰ ਰਹੇ ਸੀ ਕਿ ਭਾਈ ਨਿਊ ਈਅਰ ਈਵ ਦੇ ਮੌਕੇ ਦੇ ਉੱਤੇ ਚਾਈਨਾ ਨੇ ਤਾਈਵਾਨ ਨੂੰ ਘੇਰਿਆ ਹੋਇਆ, ਤਾਂ ਜੇ ਚਾਈਨੀਜ਼ ਅੱਜ ਵੀ ਉੱਥੇ ਕ੍ਰਿਸਚੀਅਨਸ ਨੂੰ ਵੜਨ ਨਹੀਂ ਦਿੰਦੇ, ਜਾਂ ਉਹਨਾਂ ਦੇ ਮਿਸ਼ਨਸ ਜਾਂ ਪ੍ਰਚਾਰ ਨਹੀਂ ਕਰਨ ਦਿੰਦੇ, ਜਾਂ ਹੋਰ ਉਹਨਾਂ ਦੀਆਂ ਪਾਬੰਦੀਆਂ ਨੇ, ਕਿ ਇਹਨਾਂ ਨੇ ਕਿਵੇਂ
ਉਸ ਕਲੋਨੀਅਲ ਪੀਰੀਅਡ ਦੇ ਵਿੱਚ ਕਿਵੇਂ ਚੀਨ ਨੂੰ ਨਸ਼ਿਆਂ ਦੇ ਵਿੱਚ ਧੱਕਿਆ, ਓਪੀਅਮ ਕਿਵੇਂ ਟਨਾਂ ਦੇ ਟਨ ਉੱਥੇ ਜਿਹੜੀ ਹੈ ਵੇਚੀ, ਪੈਸਾ ਬਣਾਇਆ। ਤੇ ਜੇ ਉਹਨਾਂ ਦੇ ਐਂਪਰਰ ਨੇ ਰੋਕਿਆ ਤਾਂ ਇਹਨਾਂ ਨੇ 2 ਵਾਰਸ ਚਾਈਨਾ ਦੇ ਉੱਤੇ ਭਰਪਾ ਕੀਤੀਆਂ, ਜਿਨ੍ਹਾਂ ਨੂੰ ਓਪੀਅਮ ਵਾਰਸ ਕਿਹਾ ਜਾਂਦਾ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਆਪਣੇ ਖਿੱਤੇ ਦੇ ਵਿੱਚ ਵੀ ਦੇਖੀਏ, ਜਾਂ ਜਦੋਂ ਅਸੀਂ ਬਾਰ-ਬਾਰ ਕੌਮੀ ਖਾਲਿਸਤਾਨ ਦੀ ਕਾਮਨਾ ਕਰਦੇ ਹਾਂ, ਦੁਆ ਕਰਦੇ ਹਾਂ, ਉਸ ਤਰ੍ਹਾਂ ਸੰਘਰਸ਼ਸ਼ੀਲ ਹੈ, ਤੇ ਇਹ ਦੇਖਿਆ ਜਾਏ ਤਾਂ ਇਹ ਸਾਰੇ ਦੇ ਲਈ ਜੋ ਵੀ ਉੱਥੇ ਚੱਲ ਰਿਹਾ ਹੈ ਉਸ ਦੇ ਲਈ ਕੌਣ ਜ਼ਿੰਮੇਵਾਰ ਹੈ? ਇਹ ਇਸ 'ਚ ਅਸੀਂ ਨੇਸ਼ਨ ਬਣਨੇ ਚਾਹੀਦੇ ਨੇ, ਨਹੀਂ ਇਹਦੀ ਡਿਬੇਟ 'ਚ ਨਹੀਂ ਜਾਂਦੇ। ਇੰਡੀਆ ਨਾਂ ਦਾ ਕੋਈ ਮੁਲਕ ਐਗਜ਼ਿਸਟ ਨਹੀਂ ਸੀ ਕਰਦਾ। ਉਹਨਾਂ ਨੇ 200 ਸਾਲ ਦੇ ਵਿੱਚ ਉਸ ਸਾਰੇ ਖਿੱਤੇ ਨੂੰ ਫਤਹ ਕੀਤਾ। ਅੱਡ ਪੰਜਾਬ ਸਭ ਤੋਂ ਅਖੀਰ 'ਚ ਸੀ, 98 ਸਾਲ ਇਹਨਾਂ ਗੋਰਿਆਂ ਦੇ ਥੱਲੇ ਰਿਹਾ, 1849 ਤੋਂ 1947 ਤੱਕ। ਪਰ ਜਦੋਂ ਤੁਸੀਂ ਡਿਵੀਜ਼ਨਸ ਦੀ ਲੀਕ ਦੀ ਗੱਲ ਦੇਖਦੇ ਹੋ, ਜਿਹਨੇ ਭਾਰਤ ਪਾਕਿਸਤਾਨ ਬਾਰਡਰ ਡਰਾ ਕੀਤਾ, ਰੈੱਡ ਕਲਿਫ, ਉਹ ਕਦੇ ਵੀ ਪਹਿਲਾਂ ਭਾਰਤ ਨਹੀਂ ਸੀ ਆਇਆ ਹੋਇਆ। ਉਹਨੂੰ ਕੋਈ ਸਮਝ ਨਹੀਂ ਸੀ ਕਿ ਲੋਕਾਂ ਦੀ ਬੋਲੀ, ਇਲਾਕੇ, ਕਬੀਲੇ, ਧਾਰਮਿਕ ਥਾਵਾਂ, ਦੂਸਰੀ ਤੀਸਰੇ ਦੀ ਕੀ ਅਹਿਮੀਅਤ ਹੈ। ਉਹਦੇ ਸਾਹਮਣੇ ਉਹਨੇ 1941 ਦੀ ਜਿਹੜੀ ਮਰਦਮਸ਼ੁਮਾਰੀ ਸੀ ਉਹ ਸਾਹਮਣੇ ਕੱਢ ਲਈ, ਤੇ ਲੀਕ ਕੋਈ ਇੱਧਰੋਂ ਵਾਹ ਦਿੱਤੀ, ਕੋਈ ਇੱਧਰੋਂ ਵਾਹ ਦਿੱਤੀ, ਔਰ ਮੁੜ ਕੇ ਉਹ ਕਦੇ ਭਾਰਤ ਵੜਿਆ ਵੀ ਨਹੀਂ। ਔਰ ਉਸ 'ਤੇ ਜਿਹੜੇ ਅਖੀਰਲੇ ਇੰਟਰਵਿਊ ਜਾਂ ਦੂਜੇ ਨੇ, ਕਿਉਂਕਿ ਇੰਨੇ ਵੱਡੇ ਪੈਮਾਨੇ 'ਤੇ ਜਿਹੜਾ ਖੂਨ ਖਰਾਬਾ ਹੋਇਆ, 1 ਮਿਲੀਅਨ ਤੋਂ 2 ਮਿਲੀਅਨ ਤੱਕ ਲੋਕ ਮਾਰੇ ਗਏ, ਹਿੰਦੂ, ਸਿੱਖ, ਮੁਸਲਮਾਨ, ਹਰ ਇੱਕ ਦਾ ਜਿਹੜੀ ਇੱਕ ਸਿਵਲ ਵਾਰ ਹੋਈ, ਕਰੋੜ ਤੋਂ ਜ਼ਿਆਦਾ ਜਿਹੜੇ ਨੇ ਉਹ ਘਰੋਂ ਬੇਘਰ ਹੋਏ। ਲੇਕਿਨ ਉਸ ਦਾ ਦੋਸ਼ੀ ਕੌਣ ਹੈ? ਬਿਲਕੁਲ ਕੋਈ ਕਿਸੇ ਨੇ ਜ਼ਿੰਮੇਵਾਰ, ਇੱਕ ਵੀ ਗੋਰੇ ਦੇ ਕਿਸੇ ਨੇ ਚਪੇੜ ਨਹੀਂ ਮਾਰੀ। ਹੁਣ ਜੇ ਪੀਸਫੁਲ ਇਹੀ ਜਿਹੜੀ ਮਾਈਗ੍ਰੇਸ਼ਨ ਸਿਵਲ ਵਾਰ ਦੇ ਵਿੱਚ ਹੋਈ, ਇੱਕ ਦੂਜੇ ਦਾ ਵੱਢ ਵਢਾਂਗਾ ਕਰਕੇ ਬਰੂਟਲੀ ਲੋਕਾਂ ਨੇ ਘਰ-ਬਾਰ ਛੱਡੇ, ਇਹ ਪੀਸਫੁਲੀ ਵੀ ਹੋ ਸਕਦੀ ਸੀ। ਅੰਗਰੇਜ਼ਾਂ ਨੂੰ ਜਦੋਂ ਕਿ ਉਹਨਾਂ ਨੇ ਸਤੰਬਰ 1948 ਲਾਸਟ ਡੇਟ ਰੱਖੀ ਸੀ ਉੱਥੋਂ ਨਿਕਲਣ ਦੀ, ਉਹਨੇ ਮਾਊਂਟ ਬੈਟਨ ਜਿਹੜਾ ਗਵਰਨਰ ਜਨਰਲ ਬਣਿਆ, ਉਹਨੇ ਐਨਹਾਂਸ ਕੀਤਾ, ਲੋਕਾਂ 'ਚ ਪੈਨਿਕ ਕ੍ਰੀਏਟ ਕੀਤਾ। ਹੁਣ ਇਹ ਸਾਰਾ ਇਕੱਲਾ ਹੀ ਨਹੀਂ, ਅਫਰੀਕਾ ਆ ਜੋ ਕੁਛ ਅਸੀਂ, ਇਥੋਪੀਆ, ਸੋਮਾਲੀਆ, ਲੀਬੀਆ, ਔਰ ਜਿੰਨੇ ਦੇ ਮਿਡਲ ਈਸਟ, ਸਾਊਥ ਅਮਰੀਕਾ 'ਚ ਵੀ, ਉਹਦੇ 'ਚ ਤਾਂ ਪਹਿਲਾਂ ਹੀ ਸਪੈਨਿਸ਼ ਔਰ ਪੁਰਤਗੀਜ਼ ਆ ਕੇ ਵੜੇ ਹੋਏ ਸੀ। ਅੱਛਾ, ਜੇ ਇਹ ਕਹਿਣਾ ਹੋਏ ਵੀ ਇਹ ਜਿੰਨੇ ਕੰਟੀਨੈਂਟ ਨੇ ਦੁਨੀਆ, ਔਰ ਜੋ ਕੁਛ ਉਹਨਾਂ ਨੇ ਫਿਰ ਇੱਕ ਤਾਂ ਬਾਰਡਰ ਡਰਾ ਕਰਕੇ ਤਾਂ ਜੋ ਕੀਤਾ ਹੀ ਕੀਤਾ ਹੇਸਟਲੀ, ਉਸ ਤੋਂ ਇਲਾਵਾ ਜੋ ਕੁਛ ਜਿੱਥੇ ਜਾ ਕੇ ਇਹਨਾਂ ਨੇ ਕਬਜ਼ੇ ਕੀਤੇ, ਉਹਨਾਂ ਦੀਆਂ ਨੇਟਿਵ ਪਾਪੂਲੇਸ਼ਨਸ ਦੇ ਨਾਲ ਕੀ ਕੀਤਾ, ਅਮਰੀਕਾ 'ਚ ਨੇਟਿਵ ਅਮਰੀਕਨਸ ਨਾਲ ਕੀ ਕੀਤਾ, ਕੈਨੇਡਾ 'ਚ ਕੀ ਕੀਤਾ, ਆਸਟ੍ਰੇਲੀਆ 'ਚ ਐਬੋਰੀਜਨਸ ਨਾਲ ਕੀ ਕੀਤਾ, ਨਿਊਜ਼ੀਲੈਂਡ 'ਚ ਮੌਰੀਜ਼ ਨਾਲ ਕੀ ਕੀਤਾ। ਔਰ ਇਹ ਕਹਾਣੀ ਤੁਸੀਂ ਦੇਖੋ ਵੀ ਸਾਊਥ ਅਮਰੀਕਾ ਦੀ ਤਾਂ ਅੱਜ ਜਦੋਂ ਅਸੀਂ ਕਹਿੰਦੇ ਜੀ ਫਲਾਣਾ ਬੰਦਾ ਸਪੈਨਿਸ਼ ਹੈ ਜਾਂ ਉਹਦੀ ਬੋਲੀ ਸਪੈਨਿਸ਼ ਹੈ, ਹੁਣ ਸਪੇਨ ਯੂਰਪ ਦੇ ਵਿੱਚ ਹੈ, ਇਹਨਾਂ ਦਾ ਕੀ ਲਾਗਾ ਦੇ ਗਿਆ ਸਪੈਨਿਸ਼ ਦੇ ਨਾਲ, ਨਾ ਜ਼ੁਬਾਨ ਦੇ ਨਾਲ, ਇਹਨਾਂ ਦੀ ਨਸਲ ਬਦਲ ਕੇ ਰੱਖ ਦਿੱਤੀ, ਇਹਨਾਂ ਦੀਆਂ ਆਪਣੀਆਂ ਬੋਲੀਆਂ ਸੀ। ਅਫਰੀਕਾ ਕਿਸ ਲੈਵਲ ਤੇ ਸਲੇਵਰੀ, ਕਿਵੇਂ ਭਰ ਕੇ ਜਹਾਜ਼ਾਂ। ਸੋ ਇਹ ਇੱਕ ਜਦੋਂ ਅਸੀਂ ਇਹ ਸਾਰੇ ਨੂੰ ਇਮਾਨਦਾਰੀ ਨਾਲ ਐਨਾਲਾਈਜ਼ ਕਰਦੇ ਹਾਂ, ਫਿਰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ 4 ਚੁਫੇਰੇ ਜਿਹੜਾ ਜੋ ਕੁਛ ਵੀ ਅੱਜ ਵੀ ਜਿਹੜਾ ਖੂਨ ਖਰਾਬਾ ਹੈ, ਕਤਲੇਆਮ ਹੈ, ਔਰ ਰਿਸੋਰਸਿਸ ਦੀ ਲੁੱਟ ਹੈ, ਨਵੇਂ ਕਾਰਪੋਰੇਟ ਸੈਕਟਰ ਬਣ ਗਏ। ਇਕੱਲਾ ਬੰਦਾ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ, ਜਿਹੜਾ ਅੱਜ ਤੱਕ ਕੋਈ ਬਣਿਆ ਹੀ ਨਹੀਂ। ਕਿੰਨੇ ਮੁਲਕਾਂ ਦੀ ਜਿਹੜੀ ਆਰਥਿਕਤਾ ਜਾਂ ਉਹਨਾਂ ਦੀ GDP ਇਕੱਠੀ ਕਰੋ, ਉਸ ਤੋਂ ਜ਼ਿਆਦਾ ਪੈਸੇ ਉਹਦੇ ਕੋਲ ਨੇ, 1 ਟ੍ਰਿਲੀਅਨ ਦੀ ਤਨਖਾਹ ਦੇ ਕੰਮ ਕਰ। ਇਹ ਕੀ ਹੈ ਸਾਰਾ? ਇਹ ਨਵਾਂ ਕਾਰਪੋਰੇਟ ਮਾਡਲ ਵੀ ਉਸੇ ਲਾਈਨ ਤੇ ਹੀ ਹੈ, ਇਹੀ ਕੁਛ ਕਲੋਨੀਅਲ ਰੂਲ ਦਾ ਸੀ। ਔਰ ਇਹ ਸਾਰੇ ਦਾ ਜਿਹੜਾ ਅਸੀਂ ਡੀਟੇਲ ਦੇ ਵਿੱਚ ਜ਼ਿਕਰ ਵੀ ਕਰਾਂਗੇ, ਉਹਨਾਂ ਦਾ ਮੈਂ ਬਲੌਗ ਹੀ ਪੜ੍ਹਾਂਗਾ ਮੁਹੰਮਦ ਹਨੀਫ ਦਾ। ਪਰ ਜਿਵੇਂ ਤੁਸੀਂ ਕਿਹਾ ਵੀ ਅੱਜ ਜਿੱਥੇ ਨਵੇਂ ਵਰ੍ਹੇ ਦਾ ਆਗਾਜ਼ ਹੈ, ਉੱਥੇ ਇਤਿਹਾਸਕ ਦਿਨ ਦੇ ਤੌਰ ਤੇ 1 ਜਨਵਰੀ 1993 ਉਹ ਦਿਨ ਹੈ ਜਦੋਂ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਹਨਾਂ ਦਾ ਪਵਿੱਤਰ ਸਰੀਰ ਵੀ ਪਰਿਵਾਰ ਦੇ ਹਵਾਲੇ ਨਹੀਂ ਸੀ ਕੀਤਾ ਗਿਆ। ਇਹ ਕਿਹਾ ਗਿਆ ਕਿ ਜੀ ਇਹ ਉਹਨਾਂ ਨੂੰ ਅਸੀਂ ਜਿਹੜਾ ਉਹ ਕਿਤੇ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੇ ਸੀ ਔਰ ਉਹ ਦੌੜ ਗਏ। ਇਹ ਇੱਕ ਤਰੀਕਾ ਸੀ ਉਦੋਂ ਮਾਰ ਕੇ, ਕਿਉਂਕਿ ਉਹਨਾਂ ਨੂੰ ਇੰਨਾ ਟੌਰਚਰ ਕੀਤਾ ਗਿਆ ਜਗਰਾਵਾਂ 'ਚ ਰੱਖ ਕੇ, ਥਾਣੇ 'ਚ ਸਵਰਨਾ ਘੋਟਣਾ ਔਰ ਦੂਸਰੇ ਜ਼ਾਲਮ ਪੁਲਿਸ ਅਫਸਰਾਂ ਵੱਲੋਂ। ਔਰ ਜ਼ਾਹਰ ਹੈ ਇੰਡੀਅਨ ਏਜੰਸੀਆਂ ਜਿਹੜੀਆਂ ਉਹਨੂੰ
ਪੰਜਾਬ ਦੇ ਵਿੱਚ ਓਪੀ ਸ਼ਰਮਾ ਬੈਠਾ ਸੀ ਚੰਡੀਗੜ੍ਹ 'ਚ ਔਰ ਦਿੱਲੀ ਦਰਬਾਰ ਨੂੰ ਖੁਸ਼ ਕਰ ਰਹੇ ਸੀ ਸਾਰੇ। ਬੁੱਚੜ ਬੇਅੰਤੇ ਦੀ ਹਕੂਮਤ ਸੀ, ਇਸ ਦੀਆਂ ਇਨਵੈਸਟੀਗੇਸ਼ਨਸ ਵੀ ਹੋਈਆਂ, ਜ਼ਾਹਰ ਹੈ ਸਾਹਮਣੇ ਵੀ ਆਇਆ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦਾ ਜਿਹੜਾ ਮਾੜਾ ਕਿਰਦਾਰ। ਫਿਰ ਤਿਵਾੜੀ ਰਿਪੋਰਟ ਆਈ, ਆ ਹੁਣ ਪਿੱਛੇ ਜੇ 1994 'ਚ ਫਿਰ ਰੌਲਾ ਪਿਆ ਸੀ ਜਦੋਂ ਅਕਾਲ ਤਖਤ ਨੂੰ ਸੌਂਪੀ ਤਿਵਾੜੀ ਰਿਪੋਰਟ ਕਿ ਕੇਸ ਰਜਿਸਟਰ ਫਲਾਣਾ, ਮਰ ਗਏ ਸਾਰੇ ਜਿਹੜੇ ਕਰਨ ਵਾਲੇ ਵੀ ਸੀ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵਾਰ, ਕਿਉਂਕਿ ਇਹ ਸਾਡੀ ਇੱਕ ਤਰਾਸਦੀ ਵੀ ਹੈ ਕਿ ਅਸੀਂ ਅਜੋਕੇ ਪੀਰੀਅਡ ਦੇ ਵਿੱਚ ਵੀ ਜਿਹੜੇ ਬਹਾਦਰੀ ਦੇ ਕਾਰਨਾਮੇ ਔਰ ਸਰਕਾਰੀ ਜ਼ੁਲਮਾਂ ਦੀ ਕਹਾਣੀ ਹੈ ਉਹ ਆਪਣੀ ਜਨਰੇਸ਼ਨ ਤੱਕ ਨਹੀਂ ਪਹੁੰਚਾ ਸਕੇ। ਔਰ ਇਹੀ ਕਾਰਨ ਹੈ ਕਿ ਜਦੋਂ ਅੱਜ ਵੀ ਅਸੀਂ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਕਰਦੇ ਹਾਂ ਤੇ ਅਕਾਲੀ ਫੂਲਾ ਸਿੰਘ, ਜ਼ਾਹਰ ਹੈ ਕਿ ਉਹ ਬਹੁਤ ਵੱਡੀ ਆਈਕੋਨਿਕ ਫਿਗਰ ਨੇ, ਲੇਕਿਨ ਸਾਡੀ ਇਸ ਜਨਰੇਸ਼ਨ ਨੂੰ ਨਹੀਂ ਪਤਾ ਵੀ ਉਸੇ ਅਕਾਲ ਤਖਤ ਦੇ ਉੱਤੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਵਰਗੀ ਸ਼ਖਸੀਅਤ ਵੀ, ਭਾਵੇਂ ਕੁਛ ਮਹੀਨੇ ਹੀ ਉਹਨਾਂ ਦਾ ਕਾਰਜਕਾਲ ਰਿਹਾ, ਸਰਬੱਤ ਖਾਲਸਾ ਨੇ ਉਹਨਾਂ ਨੂੰ ਥਾਪਿਆ ਸੀ, ਪਰ ਉਹ ਅਖੀਰਲੇ ਦਮ ਤੱਕ ਉਹਨਾਂ ਦਾ ਜਿਹੜਾ ਦ੍ਰਿੜਤਾ ਸੀ ਉਹ ਕਾਇਮ ਰਹੀ। 29 ਅਪ੍ਰੈਲ 1986 ਨੂੰ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ, ਉਹ ਸੈਂਕੜਿਆਂ ਸਿੱਖਾਂ ਦੇ ਨਾਲ ਅੰਦਰ ਸਨ ਦਰਬਾਰ ਸਾਹਿਬ ਕੰਪਲੈਕਸ। 30 ਅਪ੍ਰੈਲ ਨੂੰ ਕਮਾਂਡੋਆਂ ਨੇ ਧਾਵਾ ਕਰਕੇ ਉਹਨਾਂ ਨੂੰ ਚੁੱਕਿਆ, 2 ਸਾਲ ਉਹ ਜੇਲ੍ਹ 'ਚ ਰਹੇ। ਫਿਰ ਜਦੋਂ ਤੱਕ ਉਹ ਬਾਹਰ ਆਏ ਔਰ ਉਸ ਤੋਂ ਬਾਅਦ ਅਗੇਨ ਉਹਨਾਂ ਨੂੰ ਲਗਾਤਾਰਤਾ ਦੇ ਨਾਲ ਫੜਨ ਔਰ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਰਿਹਾ, ਪਰ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੀ ਦਰਸ਼ਕ ਦੇਖ ਵੀ ਸਕਦੇ ਨੇ ਉਹਨਾਂ ਦੀ ਤਸਵੀਰ ਕਿ ਜਦੋਂ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆਪਣੇ ਸਿੰਘਾਂ ਦੇ ਨਾਲ ਤੁਰਦੇ ਸਨ ਔਰ ਪਰਿਕਰਮਾ ਕਰਦੇ ਸੀ, ਇੱਕ ਝਲਕਾਰਾ ਜਿਹਾ ਪੈਂਦਾ ਸੀ ਜਿਵੇਂ ਸੰਤ ਜਰਨੈਲ ਸਿੰਘ ਪਿੰਡ, ਲੰਮਾ ਕੱਦ ਉਹਨਾਂ ਦਾ, ਪ੍ਰਭਾਵਸ਼ਾਲੀ ਉਹਨਾਂ ਦੀ ਸ਼ਖਸੀਅਤ ਨਾਮ ਬਾਣੀ ਨਾਲ ਜੁੜੀ ਹੋਈ। ਔਰ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਸੰਗਰੂਰ ਔਰ ਦੂਸਰੇ ਹਾਈ ਸਿਕਿਉਰਿਟੀ 'ਚ ਸੀ, ਉਹਨਾਂ ਦਾ ਜਿਹੜਾ ਉਹ ਮੁੱਖ ਫੋਕਸ ਸਿਮਰਨ ਕਰਾਉਣਾ, ਔਰ ਜਦੋਂ ਉਹ ਬਾਹਰ ਹੁੰਦੇ ਸੀ ਉਹਨਾਂ ਦਾ ਸੀ ਕਿ ਭਾਈ ਜਿਹੜਾ ਆਪਸੀ ਆਪਣੇ ਝਗੜੇ ਜਿਹੜੇ ਨੇ ਉਹ ਅਦਾਲਤਾਂ 'ਚ ਨਾ ਲਿਜਾਓ, ਉਹ ਆਪਸ 'ਚ ਨਜਿੱਠੋ। ਉਹਨਾਂ ਦੇ ਐਫਰਟ ਨਾਲ ਬਹੁਤ ਸਾਰੀਆਂ ਬੱਚੀਆਂ ਜਿਨ੍ਹਾਂ ਨੂੰ ਉਹਨਾਂ ਦੇ ਗਰੀਡੀ ਸਹੁਰਿਆਂ ਨੇ ਦਾਜ ਔਰ ਦੂਜੇ ਕਰਕੇ ਘਰੀਂ ਛੱਡਿਆ ਹੋਇਆ ਸੀ ਜਾਂ ਉਹ ਬੈਠੀਆਂ ਸੀ ਵਿਚਾਰੀਆਂ, ਉਹਨਾਂ ਨੂੰ ਵਾਪਸ ਘਰੀਂ ਵਸਾਉਣਾ। ਬਹੁਤ ਸਾਰੇ ਮਸਲੇ ਜਿਹੜੇ ਨੇ ਆਪਸੀ, ਉਹਨਾਂ ਦੀ ਪੰਚਾਇਤਾਂ ਦੀ ਲਾਈਨ ਲੱਗੀ ਹੁੰਦੀ ਸੀ ਕਿ ਸਾਡੇ ਇਹ ਮਸਲੇ ਵੀ ਹੱਲ ਕਰਾਓ। ਸੋ ਸਰਕਾਰ ਨੂੰ ਲੱਗਾ ਕਿ ਵੀ ਇਹ ਤਾਂ ਸੰਤ ਪਿੰਡਾਂ ਵਾਲਿਆਂ ਬਾਅਦ ਉਹਨਾਂ ਵਰਗੀ ਦਿੱਖ, ਜਬੇ ਔਰ ਇਮਾਨਦਾਰੀ ਔਰ ਦ੍ਰਿੜਤਾ ਔਰ ਦਲੇਰੀ ਵਾਲਾ ਬੰਦਾ ਮਿਲਿਆ, ਔਰ ਇਵੇਂ ਉਹਨਾਂ ਨੂੰ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ। ਔਰ ਅਸੀਂ ਇਹ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਅੱਜ ਦਾ ਜਿਵੇਂ ਮੈਂਸ਼ਨ ਕੀਤਾ ਹੈ ਕਿ ਵੀ ਪ੍ਰੋਗਰਾਮ ਨੂੰ ਸਪਾਂਸਰ ਅਸੀਂ ਮਾਫੀ ਵੀ ਚਾਹੁੰਦੇ ਹਾਂ, ਵੀਰ ਹਰਜਿੰਦਰ ਸਿੰਘ ਸੰਧੂ ਜਿਹੜੇ UK ਬੇਸਡ ਨੇ, ਉਹ ਸਾਡੇ ਪ੍ਰੋਗਰਾਮ ਦੇ ਐਡਮਾਇਰਰ ਨੇ। ਲਗਾਤਾਰ ਕਈ ਹਫ਼ਤੇ ਪਹਿਲਾਂ ਉਹਨਾਂ ਨੇ ਜਿਹੜਾ ਲਿਬਰਲੀ ਕੰਟਰੀਬਿਊਟ ਕੀਤਾ ਔਰ ਅਸੀਂ ਜਿਹੜਾ ਹੈ ਉਹ ਖੁਦ ਸ਼ਾਇਰ ਨੇ, ਉਹਨਾਂ ਦੀ ਇੱਕ ਨਜ਼ਮ ਵੀ ਉਹਨਾਂ ਨੇ ਭੇਜੀ ਨਾਲ। ਉਹਨਾਂ ਦਾ ਜਿਹੜਾ ਅਸੀਂ ਇਹ ਸਾਰੇ ਪੀਰੀਅਡ 'ਚ ਉਹ ਮੇਰਾ ਇਹ ਸੀ ਕਿ ਉਹਨਾਂ ਦੀ ਸਪਾਂਸਰਸ਼ਿਪ ਅਸੀਂ ਉਸ 'ਤੇ ਨਹੀਂ ਕਰੀਏ ਜਦੋਂ ਕਿ ਅਸੀਂ ਉਹਨਾਂ ਦੀ ਨਜ਼ਮ ਵੀ ਸ਼ੇਅਰ ਕਰੀਏ। ਸੋ ਮੈਂ ਸਮਝਦਾ ਹਾਂ ਵੀ ਇੱਕ ਗਿਲਟ ਵੀ ਸੀ ਕਿ ਵੀ ਉਹਨਾਂ ਨੂੰ ਬਹੁਤ ਲੇਟ ਅਸੀਂ ਜਿਹੜੀ ਥਾਂ ਦਿੱਤੀ ਹੈ, ਤੇ ਇਸ ਲਈ ਅਸੀਂ ਇਹ ਵਰਾ 2026 ਦੀ ਇਸ 1 ਜਨਵਰੀ ਦੀ ਸ਼ਾਮ ਦੇ ਇਸ ਪ੍ਰੋਗਰਾਮ 'ਚ ਜਿਹੜਾ ਸਾਡਾ ਪਹਿਲਾ ਪ੍ਰੋਗਰਾਮ ਹੈ, ਅਸੀਂ ਉਸ ਦਾ ਆਗਾਜ਼ ਉਹਨਾਂ ਦੀ ਨਜ਼ਮ ਦੇ ਨਾਲ ਹੀ ਕਰਦੇ ਹਾਂ, ਜਿਹਦੇ 'ਚ ਉਹਨਾਂ ਨੇ ਕਿਹਾ, ਬਹੁਤ ਖੂਬਸੂਰਤ ਨਜ਼ਮ ਹੈ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹੰਬਲਾ ਮਾਰ ਦੇ, ਮਹਿਰਮ ਉਡੀਕੇ ਸੋਹਣਿਆ, ਕੰਢੇ ਖੜੋਤਾ ਪਾਰ ਦੇ, ਠੰਡੀਆਂ ਨੇ ਛਾਵਾਂ ਭਾਵੇਂ, ਮਿੱਠੀਆਂ ਹਵਾਵਾਂ ਭਾਵੇਂ, ਸੁੰਦਰ ਫਿਜ਼ਾਵਾਂ ਸਦੜੇ, ਦਿਲਕਸ਼ ਅਦਾਵਾਂ ਸਦੜੇ, ਕਦਮਾਂ ਨੂੰ ਕਰ ਲੈ ਛੋਲੀਆਂ ਤੇ ਸਾਥ ਨੂੰ ਇਕਰਾਰ ਦੇ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹੰਬਲਾ ਮਾਰ ਦੇ। ਐ ਮਾਸੂਮ ਸ਼ਹਿਜ਼ਾਦੜੇ, ਤੇਰੇ ਦੁਆਲੇ ਸਾਜ਼ਿਸ਼ਾਂ, ਬਗਲਾਂ ਵਿੱਚ ਨੇ ਛੁਰੀਆਂ, ਮੂੰਹਾਂ ਦੇ ਵਿੱਚ ਵੀ ਛੁਰੀਆਂ, ਹਿਜੜੇ ਨੇ ਆਗੂ ਹੋ ਗਏ ਇਹਨਾਂ ਬੌਣਿਆਂ ਦੀ ਡਾਰ ਦੇ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹਮਲਾ ਮਾਰ ਦੇ। ਰਾਹ ਤੇਰੇ ਦਾ ਸ਼ੁਗਲ ਹੈ, ਛਵੀਆਂ ਦੇ ਉੱਤੇ ਨੱਚਣਾ,
ਰਾਹ ਤੇਰੇ ਦਾ ਸ਼ੁਗਲ ਹੈ, ਛਵੀਆਂ ਦੇ ਉੱਤੇ ਨੱਚਣਾ, ਤਵੀਆਂ ਦੇ ਉੱਤੇ ਭੁੱਜਣਾ, ਕਦੇ ਅਣਪਛਾਤੇ ਮੱਚਣਾ, ਭਾਂਬੜ ਅਲੰਬੇ ਉੱਠ ਰਹੇ, ਤੂੰ ਠਾਰ ਸਕਦਾ ਠਾਰ ਦੇ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹਮਲਾ ਮਾਰ ਦੇ। ਅਕਿਰਤ ਕਣਾ ਸੰਗ ਜੀਣ ਕੀ, ਇਹ ਉਹਨਾਂ ਨੇ ਬੜਾ ਖੂਬਸੂਰਤ ਸਿੰਬੋਲਿਜ਼ਮ ਇਸਤੇਮਾਲ ਕੀਤਾ ਹੈ ਜੋ ਜਿਸ ਸਿਚੁਏਸ਼ਨ ਜੋ ਅਸੀਂ ਲੰਘ ਰਹੇ ਹਾਂ, ਸਾਡੀ ਕੌਮ ਜਿਨ੍ਹਾਂ ਅਕਿਰਤ ਕਣਾ ਦੇ ਨਾਲ ਜਿਨ੍ਹਾਂ ਦੇ ਅਸੀਂ ਵਸ ਪਏ ਹਾਂ। ਬਿਲਕੁਲ। ਅਕਿਰਤ ਕਣਾ ਸੰਗ ਜੀਣ ਕੀ, ਕਹਿਣਾ ਹੈ ਪਾਕ ਕਲਾਮ ਦਾ, ਸਿਰਾਂ ਧੜਾਂ ਦੀਆਂ ਲਾਉਣੀਆਂ, ਰਸਤਾ ਨਹੀਂ ਹੈ ਆਮ ਦਾ, ਬੱਕਰੇ ਨੇ ਰਾਖੀ ਬੌਲ ਦੀ, ਉੱਠ ਕੇ ਲਲਕਾਰਾ ਮਾਰ ਦੇ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹਮਲਾ ਮਾਰ ਦੇ। ਹਾਥੀ ਨੇ ਸਜਣਾ ਝੂਲ ਦੇ, ਤੇਰੇ ਦੁਆਰੇ ਮੂਹਰੇ, ਹਾਥੀ ਨੇ ਸਜਣਾ ਝੂਲ ਦੇ, ਤੇਰੇ ਦੁਆਰੇ ਮੂਹਰੇ, ਮੁੱਛਾਂ ਕਰ ਰੱਖੀ ਕੁੰਡੀਆਂ, ਉੱਚੇ ਸਜਾ ਲੈ ਟੋਰੇ, ਬੁੱਲੀ ਲਿਆਂਦੇ ਸਿਕਰੀ, ਗਾਜ਼ੀ ਜੋ ਹਨ ਗੁਫਤਾਰ ਦੇ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹਮਲਾ ਮਾਰ ਦੇ। ਉਹ ਨਕਸ਼ ਸੁਨੱਖੇ ਦਿਸ ਰਹੇ, ਘਰ ਘਾਟ ਤੇਰੇ ਦੇਸ਼ ਦੇ, ਉਹ ਨਕਸ਼ ਸੁਨੱਖੇ ਦਿਸ ਰਹੇ, ਘਰ ਘਾਟ ਤੇਰੇ ਦੇਸ਼ ਦੇ, ਪੈ ਨਾ ਦਲੀਲੀ ਦਿਲਬਰਾ, ਦੁਬਦਾ ਦੀ ਪੱਟੀ ਮੇਸ ਦੇ, ਨਕਸ਼ੇ ਚੋਂ ਨਕਸ਼ਾ ਉਭਰਿਆ, ਕੜ ਭੰਨ ਕੁਫਰ ਦੀ ਗਾਰ ਦੇ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹਮਲਾ ਮਾਰ ਦੇ। ਅਖੀਰਲਾ ਸੈਂਟੈਂਸ ਹੈ ਜੀ, ਨਿੱਕੇ ਨਿਸ਼ਾਨੇ ਸੋਚ ਨਾ, ਰੱਖ ਅੰਬਰ ਨਿਗਾਹਾਂ ਸਾਹਮਣੇ ਅਸਮਾਨ, ਨਿੱਕੇ ਨਿਸ਼ਾਨੇ ਸੋਚ ਨਾ, ਰੱਖ ਅੰਬਰ ਨਿਗਾਹਾਂ ਸਾਹਮਣੇ, ਪਿੰਜਰੇ ਦਾ ਮੋਹ ਨਹੀਂ ਕਰੀਦਾ, ਸੋਨੇ ਦੇ ਹੋਣ ਭਾਵੇਂ, ਭੁੱਲਾਂ ਸੁਧਾਰਨ ਮੌਕੜਾ, ਇਸ ਵਾਰ ਚਿੱਠੇ ਤਾਰ ਦੇ, ਹਾਲੇ ਨਹੀਂ ਵੇਲਾ ਸੌਣ ਦਾ, ਇੱਕ ਹੋਰ ਹਮਲਾ ਮਾਰ ਦੇ। ਸੋ ਅਸੀਂ ਵੀਰ ਹਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਉਹਨਾਂ ਤੋਂ ਇਹ ਤਵੱਕੂ ਵੀ ਕਰਦੇ ਹਾਂ, ਜਿਵੇਂ ਸਾਡੇ ਵੀਰ ਸ਼ੇਰਬਾਜ਼ ਸਿੰਘ ਢਿੱਲੋਂ, ਭਾਈ ਸੰਤੋਖ ਸਿੰਘ, ਉਹ ਲਗਾਤਾਰ ਕੰਟਰੀਬਿਊਟਰ ਨੇ। ਤੁਸੀਂ ਸੰਧੂ ਸਾਹਿਬ ਬਹੁਤ ਖੂਬਸੂਰਤ ਤੁਹਾਡੀਆਂ ਨਜ਼ਮਾਂ, ਤੁਹਾਡੀ ਨਜ਼ਮ ਹੈ ਔਰ ਤੁਸੀਂ ਸਾਨੂੰ ਰੈਗੂਲਰਲੀ ਭੇਜੋ, ਅਸੀਂ ਇੱਕ ਸੈਗਮੈਂਟ ਹਫਤੇ ਦੇ ਵਿੱਚ ਐਕਸਕਲੂਸਿਵਲੀ ਸ਼ਾਇਰਾਂ ਦੇ ਨਾਮ ਵੀ ਕਰ ਦਿਆਂਗੇ। ਔਰ ਹੁਣ ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਜਿਹੜੀ ਕਲੋਨੀਅਲ ਮੈਪ ਮੇਕਿੰਗ ਹੈ, ਇਹੀ ਮਿਸਚਿਫ ਹੈ ਔਰ ਇਹ ਮੁਹੰਮਦ ਹਨੀਫ ਉਹਨਾਂ ਦਾ ਬਲੌਗ ਜਿਹੜਾ BBC ਨੇ ਕਿਹਾ, ਉਹਦੀ ਹੈਡਲਾਈਨ ਹੀ ਇਹ ਹੈ, ਸਾਡੇ ਕੈਲੰਡਰ ਅੱਜ ਵੀ ਗੋਰਿਆਂ ਦਾ ਚੱਲਦਾ ਹੈ, ਬਾਰਡਰ ਦੇ ਨਾਂ ਤੇ ਜੋ ਖੂਨੀ ਲਕੀਰਾਂ ਉਹਨਾਂ ਖਿੱਚੀਆਂ ਉਹ ਵੀ ਕਾਇਮ ਨੇ, ਬਲਕਿ ਹੋਰ ਖੂਨੀ ਹੋ ਗਈਆਂ। ਉਹਨਾਂ ਕਿਹਾ ਨਵਾਂ ਸਾਲ ਸ਼ੁਰੂ ਹੋ ਗਿਆ, ਮੁਬਾਰਕ ਤੇ ਬਣਦੀ ਹੈ, ਲੇਕਿਨ ਨਾਲ ਇਹ ਵੀ ਖਿਆਲ ਆਉਂਦਾ ਹੈ ਕਿ ਇਹ ਨਵਾਂ ਸਾਲ ਗੋਰਿਆਂ ਦਾ ਸ਼ੁਰੂ ਹੋਇਆ, ਇਹ ਕੈਲੰਡਰ ਸਾਨੂੰ ਗੋਰਿਆਂ ਨੇ ਦਿੱਤਾ ਸੀ। ਸਾਡੇ ਆਪਣੇ ਦੇਸੀਆਂ ਦਾ, ਪੰਜਾਬੀਆਂ ਦਾ ਵੀ ਇੱਕ ਕੈਲੰਡਰ ਹੈ ਜਿਹੜਾ ਆਪਣੇ ਮੁਕਾਮੀ ਮੌਸਮਾਂ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਉਹਨਾਂ ਦਾ ਨਵਾਂ ਸਾਲ ਹਾਲੇ ਚੇਤਰ 'ਚ ਸ਼ੁਰੂ ਹੋਣਾ। ਬਿਲਕੁਲ। ਗੋਰਿਆਂ ਨੂੰ ਇੱਥੋਂ ਗਏ ਕੋਈ 80 ਕੁ ਵਰੇ ਹੋਣ ਵਾਲੇ ਨੇ, ਲੇਕਿਨ ਸਾਡੇ ਕੈਲੰਡਰ ਉਹਨਾਂ ਦਾ ਹੀ ਚੱਲਦਾ ਹੈ ਤੇ ਨਾਲ ਨਾਲ ਬਾਰਡਰ ਦੇ ਨਾਂ ਤੇ ਜਿਹੜੀ ਖੂਨੀ ਲਕੀਰਾਂ ਉਹ ਖਿੱਚ ਕੇ ਗਏ ਸਨ, ਉਹ ਵੀ ਅਜੇ ਤੱਕ ਕਾਇਮ ਦਾਇਮ ਹਨ, ਬਲਕਿ ਪਹਿਲਾਂ ਤੋਂ ਵੀ ਜ਼ਿਆਦਾ ਖੂਨੀ ਹੋ ਗਈਆਂ ਹਨ। ਇਹ ਜਿਹੜਾ ਸਾਲ ਗੁਜ਼ਰਿਆ, ਪੂਰੇ ਸਾਲ ਵਿੱਚ ਜੰਗ ਦਾ ਮਾਹੌਲ ਰਿਹਾ, 4-5 ਦਿਨ ਦਾ ਯੁੱਧ ਵੀ ਪਿਆ, ਜਹਾਜ਼ ਡਿੱਗੇ ਨੇ, ਮਿਜ਼ਾਈਲ ਉੱਡੇ ਨੇ, ਫਿਰ 7 ਸਮੁੰਦਰ ਪਾਰ ਬੈਠੇ ਇੱਕ ਹੋਰ ਗੋਰੇ ਡੋਨਲਡ ਟਰੰਪ ਨੇ ਟੈਲੀਫੋਨ ਕਰਕੇ ਸਾਡਾ ਸੀਜ਼ ਫਾਇਰ ਕਰਵਾਇਆ। ਉਸ ਤੋਂ ਬਾਅਦ ਇੰਡੀਆ ਕਹਿੰਦਾ ਅਸੀਂ ਜੰਗ ਜਿੱਤ ਗਏ ਹਾਂ, ਪਾਕਿਸਤਾਨ ਕਹਿੰਦਾ ਹਮਨੇ ਨਾਕੋਂ ਚਨੇ ਚਬਾ ਦਿਏ ਹੈ। ਜੰਗ ਜਿੱਤਣ ਦੀ ਖੁਸ਼ੀ 'ਚ ਪਾਕਿਸਤਾਨ ਨੂੰ ਇੱਕ ਫੀਲਡ ਮਾਰਸ਼ਲ ਮਿਲ ਗਿਆ ਤੇ ਇੰਡੀਆ ਨੇ ਜੰਗ ਜਿੱਤ ਕੇ ਫਿਲਮ ਧੁਰੰਦਰ ਬਣਾ ਲਈ ਤੇ ਹੁਣ ਦੋਵੇਂ ਆਪੋ ਆਪਣੇ ਘਰੇ ਬਹੁਤ ਖੁਸ਼ ਨੇ। ਜਿਹੜੀ ਖੂਨੀ ਲਕੀਰ ਗੋਰਾ ਖਿੱਚ ਕੇ ਗਿਆ ਸੀ, ਉਸ ਤੇ ਹੁਣ ਬਿਜਲੀ ਦੇ ਕਰੰਟ ਵਾਲੀਆਂ ਤਾਰਾਂ ਹਨ ਤੇ ਉੱਤੇ ਡਰੋਨ ਉੱਡਦੇ ਫਿਰਦੇ ਹਨ।
ਇੰਡੀਆ ਤੇ ਪਾਕਿਸਤਾਨ ਨੇ ਇੱਕ ਦੂਜੇ ਨੂੰ ਹਰਾਇਆ। ਸਾਡੇ ਗੁਆਂਢ ਵਿੱਚ ਇੱਕ ਹੋਰ ਵੀ ਮੁਲਕ ਹੈ ਅਫਗਾਨਿਸਤਾਨ, ਉਹ ਪੂਰੀ ਦੁਨੀਆ ਨੂੰ ਹਰਾ ਚੁੱਕਿਆ, ਇੱਕ ਨਹੀਂ 2 ਦਫਾ। ਪਾਕਿਸਤਾਨ ਨਾਲ ਉਸ ਦੀ ਬੜੀ ਭਰਾਬੰਦੀ ਸੀ, ਖਲਕਤ ਵੀ ਆਉਂਦੀ ਜਾਂਦੀ ਸੀ ਤੇ ਇੱਧਰ ਦਾ ਮਾਲ ਵੀ ਉੱਧਰ ਤੇ ਉੱਧਰ ਦਾ ਮਾਲ ਇੱਧਰ ਖੁੱਲਾ ਆਉਂਦਾ ਸੀ। ਹੁਣ ਉਹ ਵੀ ਸਾਡੇ ਨਾਲ ਰੁੱਸ ਗਏ ਨੇ। ਉਸ ਬਾਰਡਰ ਤੇ ਵੀ ਹੁਣ ਮਿਸਾਈਲ ਤੇ ਰਾਕਟ ਹੀ ਆ ਜਾ ਸਕਦੇ ਨੇ। ਕਣਕ ਤੇ ਅਨਾਰਾਂ ਦੀਆਂ ਫਸਲਾਂ ਅਸੀਂ ਆਪਣੇ ਘਰਾਂ 'ਚ ਬੈਠੇ ਗਾਲ ਰਹੇ ਹਾਂ। ਬਾਰਡਰਾਂ ਦੇ ਅੰਦਰ ਆਪਣੀ ਆਪਣੀ ਆਵਾਮ ਨੂੰ ਬੰਦ ਕਰਕੇ ਡਰਾ ਕੇ ਹੁਕਮਰਾਨ ਸਾਡੇ ਖੁਸ਼ ਹਨ। ਜੇ ਕੋਈ ਸ਼ਿਕਾਇਤ ਕਰੇ ਕਿ ਸਾਡੀ ਦਾਲ ਰੋਟੀ ਦਾ ਖਰਚਾ ਪੂਰਾ ਨਹੀਂ ਹੁੰਦਾ ਜਾਂ ਤੁਸੀਂ ਸਾਨੂੰ ਖੁੱਲ੍ਹ ਕੇ ਸਾਹ ਨਹੀਂ ਲੈਣ ਦਿੰਦੇ, ਤਾਂ ਉਹ ਸਾਨੂੰ ਕਹਿ ਦਿੰਦੇ ਨੇ ਕਿ ਸਾਡਾ ਸ਼ੁਕਰ ਅਦਾ ਕਰੋ ਕਿ ਅਸੀਂ ਤੁਹਾਡੇ ਗੁਆਂਢੀ ਦੁਸ਼ਮਣ ਤੋਂ ਤੁਹਾਨੂੰ ਬਚਾ ਲਿਆ। ਇੱਥੋਂ ਕਿਤੇ ਦੂਰ ਬੈਠਾ ਅਮਰੀਕਾ ਦਾ ਸਦਰ ਟਰੰਪ ਹੁਣ ਵੀ ਜਦੋਂ ਮੂੰਹ ਖੋਲ੍ਹਦਾ ਹੈ ਤਾਂ ਇਹੀ ਕਹਿੰਦਾ ਹੈ ਕਿ ਇੰਡੀਆ ਪਾਕਿਸਤਾਨ 'ਚ 1.5-2 ਅਰਬ ਬੰਦਾ ਵੱਸਦਾ ਹੈ ਤੇ ਇਹ ਸਾਰੇ ਇੱਕ ਦੂਜੇ ਨੂੰ ਮਾਰੂ ਸਨ, ਇਹਨਾਂ ਨੂੰ ਸਿਰਫ ਮੈਂ ਹੀ ਬਚਾ ਲਿਆ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਫੋਨ ਤੇ ਗੱਲਬਾਤ, ਇਹ ਉਹਨੂੰ ਕੋਟ ਕੀਤਾ ਉਹਨਾਂ ਨੇ ਕਿ ਵੀ ਐਵੇਂ ਕਹਿੰਦਾ, ਗੋਰਿਆਂ ਦੀਆਂ ਗੱਲਾਂ ਤੇ ਗੋਰਿਆਂ ਦਾ ਨਵਾਂ ਸਾਲ ਮੁਬਾਰਕ ਤਾਂ ਹੈ ਹੀ, ਲੇਕਿਨ ਜਿਹੜਾ ਇੱਥੇ ਆਪਣਾ ਦੇਸੀ ਕੈਲੰਡਰ ਹੈ ਉਸ ਵਿੱਚ ਵੀ 12 ਮਹੀਨੇ ਹਨ। ਵਾਰਿਸ ਸ਼ਾਹ ਤੋਂ ਲੈ ਕੇ ਬਾਬਾ ਫਰੀਦ ਤੱਕ ਸਾਡੇ ਸਾਰੇ ਸ਼ਾਇਰਾਂ ਨੇ ਇਹਨਾਂ ਮੌਸਮਾਂ ਤੇ ਨਜ਼ਮਾਂ ਲਿਖੀਆਂ ਹਨ ਜਿਨ੍ਹਾਂ ਨੂੰ 12 ਮਾਹ ਕਹਿੰਦੇ ਹਨ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਮੌਸਮਾਂ ਦੇ ਹਰ ਮਹੀਨੇ ਦਾ ਦੁੱਖ ਸੁੱਖ ਬਿਆਨ ਕੀਤਾ ਹੈ। ਬਿਲਕੁਲ। ਗੋਰਿਆਂ ਦਾ ਦਸੰਬਰ ਜਨਵਰੀ ਚੱਲ ਰਿਹਾ ਹੈ ਤੇ ਸਾਡਾ ਇਹ ਪੋਹ ਦਾ ਮਹੀਨਾ ਹੈ। ਪੰਜਾਬੀ ਦੇ ਵੱਡੇ ਸ਼ਾਇਰ ਮੌਲਵੀ ਗੁਲਾਮ ਰਸੂਲ ਪੋਹ ਦੇ ਮਹੀਨੇ ਦਾ ਕੁਝ ਇੰਜ ਬਿਆਨ ਕਰਦੇ ਹਨ, ਪੋਹ ਪਾਲਾ ਪਿਆ ਕਮਾਲ ਹੋਇਆ, ਥਰ ਥਰ ਕੰਬੇ ਜਾਨ ਵਿਚਾਰੀ ਹੋ। ਪੋਹ ਪਾਲਾ ਪਿਆ ਕਮਾਲ ਹੋਇਆ, ਥਰ ਥਰ ਖੰਬੇ ਜਾਨ ਵਿਚਾਰੀ ਹੋ, ਕੁੰਜ ਵਾਂਗ ਪੁਕਾਰਦੀ ਰਾਤ ਸਾਰੀ, ਲੱਗੀ ਹਿਜਰ ਦੀ ਸਖਤ ਬਿਮਾਰੀ ਹੋ, ਬਾਗ ਉਜੜਿਆ ਤੇ ਪੱਤਰ ਝੜ ਗਏ, ਬੁਲਬੁਲ ਕੈਦ ਦੇ ਵਿੱਚ ਦੁਖਾਰੀ ਹੋ, ਗੁਲਾਮ ਰਸੂਲ ਕੀ ਆਖੇ ਮਾਲੀ ਤਾਈ, ਹੁਣ ਮਿਟ ਗਈ ਸਭ ਇਆਰੀ ਹੋ। ਸੋ ਮੈਨੂੰ ਲੱਗਾ ਕਿ ਵੀ ਇਹ ਆਪਣੇ ਕੈਲੰਡਰ ਦੀ ਗੱਲ ਅਸੀਂ ਹੀ ਨਹੀਂ ਕਰਦੇ, ਇਹ ਲਹਿੰਦੇ ਪੰਜਾਬ ਦੇ ਜਿਹੜੇ ਇਸ ਲੈਵਲ ਦੇ ਲੋਕ ਨੇ ਉਹ ਵੀ ਹੁਣ ਸੋਚਦੇ ਨੇ ਕਿ ਭਾਈ ਸਾਡਾ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤਕ ਮੱਘਰ ਪੋਹ ਮਾਹ ਫੱਗਣ, ਇਹ ਸਾਡਾ 12 ਮਹੀਨਿਆਂ ਦਾ ਕੈਲੰਡਰ ਜਿਹੜਾ ਉੱਥੋਂ ਦੇ ਮੌਸਮਾਂ ਨਾਲ ਰੁੱਤਾਂ ਨਾਲ ਜੁੜਿਆ ਹੋਇਆ, ਔਰ ਇਸ ਦੇ ਉੱਤੇ ਰੂਹਾਨੀ ਕਲਾਮ ਵੀ ਔਰ ਦੁਨਿਆਵੀ ਤੌਰ ਦੇ ਉੱਤੇ ਵੀ। ਹੁਣ ਜਦੋਂ ਅਸੀਂ ਪੋਹ ਦੀ ਗੱਲ ਕਰੋ, ਔਰ ਇੰਨੇ ਅਖਾਣ ਨੇ ਇਹਨਾਂ ਫਿਰ ਮਹੀਨਿਆਂ ਦੇ ਨਾਲ ਜੁੜੇ ਹੋਏ, ਮੌਸਮਾਂ ਦੇ ਨਾਲ, ਔਰ ਦਿਨੇ ਧੁੱਪਾਂ ਰਾਤੀ ਪਾਲੇ, ਪੋਹ ਮਾਘ ਦੇ ਪਾਲੇ, ਇਸ ਕਿਸਮ ਕਿੰਨੇ ਅਖਾਣ ਨੇ। ਕਿੰਨਾ ਕੁਝ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।